ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਜਿਹੜੀਆਂ ਐਪਲੀਕੇਸ਼ਨਸ ਆ ਉਹਨਾਂ ਦੇ ਭਰਨ ਦਾ ਸਮਾਂ ਚੱਲ ਰਿਹਾ। ਨਵੀਆਂ ਐਪਲੀਕੇਸ਼ਨ ਅਤੇ ਰੀਨਿਊਅਲਸ ਦਾ ਉਸ ਦੇ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਉਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਜਿਹੜੇ ਕਿ ਤੁਹਾਡੇ ਟਰੱਕਾਂ ਦੇ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਕੰਮ ਕਰਦੇ ਨੇ। ਸੈਂਟਰਨੈਲਾ ਅਤੇ ਮਡੇਰਾ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਸ ਨੇ। ਹੋਰ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ 209-277-0113 ਦੇ ਉੱਤੇ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ ਜਿਹੜੇ ਕਿ ਤੁਹਾਨੂੰ ਹਰ ਤਰ੍ਹਾਂ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਜਿਹੜਾ ਆ ਉਹ ਉੱਥੋਂ ਤੁਹਾਨੂੰ ਦਿੰਦੇ ਨੇ। ਤੁਸੀਂ ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀਆਂ ਲੋਕੇਸ਼ਨ ਦੀ ਜਾਣਕਾਰੀ ਦੇ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਦੇ ਕੇ ਘੱਟ ਸਮੇਂ 'ਚ ਦਿਵਾਉਂਦੇ ਨੇ। ਹੋਰ ਜਾਣਕਾਰੀ ਲਈ ਕਾਲ ਫ੍ਰਾਂਸਿਸਕੋ ਰਵੇਰਾ 559-800-0590 559-800-0590 ਅਤੇ ਅਜੀਤ ਅਟਵਾਲ 559-374-4541 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪ੍ਰਵੀਨ ਜੀ ਸ਼ੁਰੂ ਕਰਦੇ ਹਾਂ। ਹੁਣੇ ਜਿਹੜੀ ਬ੍ਰੇਕਿੰਗ ਨਿਊਜ਼ ਜਿਹੜੀ ਉਹ ਆ ਰਹੀ ਹੈ, ਕਹਿੰਦੇ ਜਥੇਦਾਰ ਗੁਰਬਚਨ ਸਿੰਘ ਹੁਣਾਂ ਦਾ ਅਸਤੀਫਾ ਗਿਆ। ਹਾਂਜੀ ਬਿਲਕੁਲ। ਹੁਣ ਤੋਂ ਤਕਰੀਬਨ 5-10 ਮਿੰਟ ਪਹਿਲਾਂ ਇਹ ਗੱਲ ਜਿਹੜੀ ਹੈ ਮੀਡੀਆ ਰਿਪੋਰਟਾਂ ਨੇ ਸ਼ਾਇਦ ਕੀਤੀ ਔਰ ਦੱਸਿਆ ਗਿਆ ਕਿ ਗਿਆਨੀ ਗੁਰਬਚਨ ਸਿੰਘ ਜਿਹੜੇ ਕਿ ਕਾਫੀ ਵਿਵਾਦਤ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਕਾਰਜਕਾਲ ਰਿਹਾ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਔਰ ਬਹੁਤੇ ਲੋਕ ਹਾਲੇ ਵੀ ਇੰਤਜ਼ਾਰ ਦੇ ਵਿੱਚ ਨੇ ਕਿ ਸ਼ਾਇਦ ਇਹ ਖਬਰ ਝੂਠੀ ਹੈ ਜਾਂ ਨਹੀਂ, ਜਾਂ ਕਿਤੇ ਅਫਵਾਹ ਨਾ ਹੋਵੇ। ਤਾਂ ਹੁਣ ਤਾਂ ਬਹੁਤ ਸਾਰੇ ਜਿਹੜੇ ਭਰੋਸੇਯੋਗ ਮੀਡੀਆ ਅਦਾਰੇ ਨੇ ਉਹਨਾਂ ਨੇ ਬਕਾਇਦਾ ਇੱਕ ਖਬਰ ਨਸ਼ਰ ਕਰ ਦਿੱਤੀ ਹੈ ਕਿ ਗਿਆਨੀ ਗੁਰਬਚਨ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। 3ਵੇਂ ਜਥੇਦਾਰ ਸੀਗੇ ਉਹ ਅਕਾਲ ਤਖ਼ਤ ਸਾਹਿਬ ਦੇ ਔਰ 6 ਅਗਸਤ 2008 ਨੂੰ ਉਹਨਾਂ ਨੇ ਇਹ ਅਹੁਦਾ ਸੰਭਾਲਿਆ ਸੀਗਾ। ਮੁਕਤਸਰ ਜ਼ਿਲ੍ਹੇ ਦੇ ਹੀ ਪਿੰਡ ਚੱਕਬਾਜਾ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ 1948 ਦੇ ਵਿੱਚ। ਔਰ ਪਹਿਲੀ ਵਾਰ ਲਾਈਮਲਾਈਟ ਦੇ ਵਿੱਚ ਉਦੋਂ ਆਏ ਸੀ ਜਦੋਂ ਇਹਨਾਂ ਨੇ 2011 ਦੇ ਵਿੱਚ ਦਸੰਬਰ 5 ਦੀ ਗੱਲ ਹੈ, ਜਦੋਂ ਇਹਨਾਂ ਨੇ ਫਖਰੇ ਕੌਮ ਅਵਾਰਡ ਦਿੱਤਾ ਸੀ, ਪੰਥ ਰਤਨ ਫਖਰੇ ਕੌਮ, ਜਿਹੜਾ ਦਿੱਤਾ ਗਿਆ ਸੀਗਾ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਨੇ। ਉਦੋਂ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਨਾਮ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਐਸਾ ਨਾਮ ਹੈ ਜਿਹੜਾ ਕਿ ਸਿੱਖ ਹਲਕਿਆਂ ਦੇ ਵਿੱਚ ਸਰਬ ਪ੍ਰਵਾਨਿਤ ਨਾਮ ਨਹੀਂ ਹੈ। ਇਸ ਕਰਕੇ ਉਦੋਂ ਗਿਆਨੀ ਗੁਰਬਚਨ ਸਿੰਘ ਦੀ ਚਰਚਾ ਬਹੁਤ ਜ਼ਿਆਦਾ ਹੋਈ ਸੀ। ਉਸ ਤੋਂ ਬਾਅਦ ਜਿਹੜਾ ਘਟਨਾਕ੍ਰਮ ਪੂਰਾ ਹੁੰਦਾ ਉਹ ਹੁੰਦਾ ਅਕਤੂਬਰ 2015 ਦੇ ਵਿੱਚ, ਜਦੋਂ ਕਿ ਗੁਰਮੀਤ ਰਾਮ ਰਹੀਮ ਜਿਹੜਾ ਕਿ ਡੇਰਾ ਸਿਰਸਾ ਦਾ ਕਰਤਾ ਧਰਤਾ ਸੀਗਾ, ਡੇਰਾ ਸਿਰਸਾ ਦਾ ਮਾਲਕ ਸੀਗਾ, ਉਹ ਬਲਾਤਕਾਰ ਦੇ ਦੋਸ਼ਾਂ ਦੇ ਵਿੱਚ ਇਸ ਵੇਲੇ ਜੇਲ੍ਹ ਦੇ ਵਿੱਚ ਆ। ਔਰ ਉਸ ਬੰਦੇ ਨੂੰ ਮਾਫੀਨਾਮਾ ਦੇਣ ਦੇ ਮਸਲੇ ਦੇ ਵਿੱਚ ਇਹਨਾਂ ਦੀ ਜਿਹੜੀ ਆਪਾਂ ਕਹਿ ਲਈਏ ਕਿ ਸਭ ਤੋਂ ਵੱਧ ਆਲੋਚਨਾ ਹੋਈ ਸੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ। ਔਰ 5 ਪਿਆਰਿਆਂ ਨੇ ਬਕਾਇਦਾ ਇਹਨਾਂ ਨੂੰ ਤਲਬ ਵੀ ਕੀਤਾ ਸੀਗਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ, ਇਹਨਾਂ ਨੂੰ ਸੰਮਨ ਕੀਤਾ ਸੀਗਾ ਬਕਾਇਦਾ ਜਿਹੜੇ 5 ਤਖ਼ਤਾਂ ਦੇ ਹੋਰ ਜਥੇਦਾਰ ਆ ਉਹਨਾਂ ਨੂੰ ਵੀ, ਜਿਨ੍ਹਾਂ ਦੇ ਵਿੱਚ ਗਿਆਨੀ ਮਾਲ ਸਿੰਘ ਸੀਗੇ, ਗਿਆਨੀ ਗੁਰਮੁਖ ਸਿੰਘ ਸੀਗੇ, ਗਿਆਨੀ ਇਕਬਾਲ ਸਿੰਘ ਸੀਗੇ, ਗਿਆਨੀ ਰਾਮ ਸਿੰਘ ਸੀਗੇ। ਤਾਂ ਕਹਿ ਸਕਦੇ ਕਿ ਕੱਲ ਪਰਸੋਂ ਉਹਨਾਂ ਦਾ ਬਿਆਨ ਆਇਆ ਸੀਗਾ ਕਿ ਮੈਂ ਆਪਣੇ ਉਹਦੇ ਤੋਂ ਅਸਤੀਫਾ ਨਹੀਂ ਦੇਵਾਂਗਾ। ਪਰ ਹਾਂ, ਅੰਦਰੋਂ ਅੰਦਰੀ ਸਿੱਖ ਹਲਕਿਆਂ ਦੇ ਵਿੱਚ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਰਚਾ ਜ਼ਰੂਰ ਚੱਲ ਰਹੀ ਸੀਗੀ ਕਿ ਕਿਸ ਚਿਹਰੇ ਨੂੰ ਬਣਾਇਆ ਜਾਵੇ। ਹਰਪ੍ਰੀਤ ਸਿੰਘ ਦਾ ਨਾਮ ਵਿਚਾਰ ਅਧੀਨ ਕੀਤਾ ਗਿਆ। ਇਸ ਤੋਂ ਪਹਿਲਾਂ 1-2 ਹੋਰ ਨਾਵਾਂ ਤੇ ਚਰਚਾ ਸੀਗੀ, ਪਰ ਜਿਵੇਂ ਇਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਮੈਂ ਆਪਣੇ ਉਹਦੇ ਤੋਂ ਅਸਤੀਫਾ ਨਹੀਂ ਦਿੰਦਾ, ਤਾਂ ਉਹ ਜਿਹੜੀ ਚਰਚਾ ਥੋੜੀ ਜਿਹੀ ਮੱਠੀ ਪੈ ਗਈ ਸੀਗੀ। ਲੱਗਦਾ ਸੀਗਾ ਕਿ ਜਥੇਦਾਰ ਸਾਹਿਬ ਜਿਹੜੇ ਆ ਐਡੀ ਛੇਤੀ ਨਹੀਂ ਜਾਣਗੇ। ਪਰ ਜਿਵੇਂ ਹੀ ਹੁਣ ਇਹ ਖਬਰ ਆਈ ਹੈ ਤਾਂ ਇਸ ਖਬਰ ਨੇ ਤਹਿਲਕਾ ਮਚਾ ਦਿੱਤਾ ਇੱਕ ਵਾਰੀ ਸਾਰੇ ਸਿੱਖ ਹਲਕਿਆਂ ਦੇ ਵਿੱਚ ਔਰ ਪੰਜਾਬੀ ਮੀਡੀਆ ਦੇ ਵਿੱਚ, ਕਿਉਂਕਿ ਬਹੁਤ ਵੱਡੀ ਖਬਰ ਹੈ। ਇਸ ਵੇਲੇ ਸਭ ਤੋਂ ਵਿਵਾਦਤ ਬੰਦਾ ਜੇ ਕੋਈ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਤਾਂ ਉਹ ਮੈਂ ਕਹਿ ਸਕਦਾ ਵਾਂ ਗਿਆਨੀ ਗੁਰਬਚਨ ਸਿੰਘ ਹੈ, ਕਿਉਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਬਹੁਤ ਕੁਝ ਤਸਵੀਰ ਜਿਹੜੀ ਆ ਲੋਕਾਂ ਦੇ ਮਨਾਂ ਦੇ ਵਿੱਚ ਜਾਂ ਆਮ ਸਾਫ਼ ਕਰ ਦਿੱਤੀ ਕਿ ਆਖਿਰ ਉਦੋਂ ਆਪਾਂ ਕਹਿ ਲਈਏ ਕਿ ਘਟਨਾਕ੍ਰਮ ਕੀ ਵਾਪਰਿਆ ਸੀ ਜਾਂ ਉਦੋਂ ਆਖਿਰ ਵਾਪਰਿਆ ਕੀ ਸੀ। ਤਾਂ ਉਸ ਤੋਂ ਬਾਅਦ ਸਭ ਤੋਂ ਵੱਧ ਆਲੋਚਨਾ ਹੋਈ ਸੀ ਗਿਆਨੀ ਗੁਰਬਚਨ ਸਿੰਘ ਦੀ। ਅਸਤੀਫਾ ਉਹਨਾਂ ਦਾ ਆ ਗਿਆ, ਪਰ ਇਸ ਤੋਂ ਪਹਿਲਾਂ ਮੈਂ ਇਹ ਰੱਖਦਾ ਕਿ ਇਸ ਤੋਂ ਬਾਅਦ ਕਿ ਜਿਹੜਾ ਅਗਲਾ ਨਾਂ ਹੋਊਗਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਉਹ ਕਿਹਦਾ ਹੋਊਗਾ ਔਰ ਕਿਸ ਤਰੀਕੇ ਨਾਲ ਉਹ ਕੰਮ ਕਰੇਗਾ, ਇਹ ਚੀਜ਼ ਜ਼ਿਆਦਾ ਮਾਇਨੇ ਰੱਖਦੀ ਹੈ। ਜੀ ਬਿਲਕੁਲ। ਕਹਿੰਦੇ ਨਾਲੇ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵੀ ਜਿਹੜੀ ਆ ਉਹ ਹੋ ਰਹੀ ਸੀ, ਅਤੇ ਜੇ ਇਸੇ ਦੇ ਨਾਲ ਹੀ ਸੰਬੰਧਿਤ ਆਪਾਂ ਜੇ ਖਬਰ ਦੇ ਉੱਤੇ ਨਜ਼ਰ ਮਾਰੀਏ, ਕਹਿੰਦੇ ਸ਼੍ਰੋਮਣੀ ਕਮੇਟੀ ਦੀਆਂ ਪ੍ਰਧਾਨਗੀ ਦੀਆਂ ਚੋਣਾਂ ਦਾ ਵੀ ਐਲਾਨ ਆ।
देखो श्रोमणी कमेटी के जिहड़े प्रधान ने गोबिंद सिंह लौंगोवाल उन्होंने पत्रकारों नाल गलबात कर रहे थे जलंधर के तो वो कहते कि श्रोमणी गुरुद्वारा प्रबंधक कमेटी जी प्रधानगी है जिहड़ी चोण 13 नवंबर को करवावांगे असीं उस दिन श्रोमणी गुरुद्वारा प्रबंधक कमेटी का जनरल इजलास सद्या गया कि इस दिन ही प्रधान के समेत होरना अहुदेदारां की चोण करांगे। श्रोमणी कमेटी के जिहड़े मैंबर ने उन्हां दी चोण संबंधी हाले कोई जानकारी नहीं है। सो ठीक है, मैं कह सकता हाँ कि जिहड़े चुने हुए ने इस वे जिहड़े चला रहे हैं श्रोमणी कमेटी के जिहड़े पहला मैंबर ने वो चुनगे जिन्हां दे विच जनरल इजलास दे विच प्रधान की भी चोण होनी है और हो सकता गोबिंद सिंह लौंगोवाल सीट करना या ना करना। पर इस वेले एक चीज़ होर है जिसे गौर करने वाली है वो ये है कि SGPC दी चोणां ही नहीं हुई, बहुत टाइम हो गया जी जिन्हों ये धड़ा काबज है जिन्हों लोग कह रहे कि बादल धड़ा चोणां नहीं हुई। वक्त जिहड़ा 6 सालों के करीब हो चुका है और कांग्रेस के जिहड़े राज सभा मैंबर ने प्रताप सिंह बाजवा जहाँ आम आदमी पार्टी के जिहड़े इस्तीफा दे चुके हैं साबका विधायक हरविंदर सिंह फूलका वो केंद्र में चिट्ठी लिख चुके बकायदा कि तुसीं जेकर SGPC चोणां ना करवाइयां तो ये जिहड़ा धड़ा होना काबज है यही रहूगा। तो इस वेले अहमियत ये नहीं कि पुराना जिहड़े चुने हुए नुमाइंदे आ वो इजलास सदन प्रधान की चोण करन जां होर अहुदेदारां की चोण करन। इस वेले जेकर होर गल की चर्चा तो वो ये चल रही है कि श्रोमणी कमेटी दी चोणां होणियां चाहीदियां और तुहानूं मैं एक गल होर दसणी चाहुंदा है कि जिहड़े बरगाड़ी दे विच बैठे ने जथेदार ध्यान सिंह मान दे जिहड़े मतवाजी जथेदार ने अकाल तख्त साहब दे ते बलजीत सिंह दादूवाल तख्त सिंह दमदमा साहब दे जथेदार ने सरबत खालसा जी नाल लाई गए तो उन्होंने भी कई बार इशारिਆਂ ਦੇ ਵਿੱਚ गल कही है कि ਅਸੀਂ SGPC चोणां लड़ांगे। तो सब तो वध कि जिहड़ी पुरानी SGPC है उहदियां चोणां हो रही ने या नहीं हो रही या उहदे अहुदेदारां दी चोण हो रही है। इस वेले अहमियत ये गल रखदी कि श्रोमणी गुरुद्वारा प्रबंधक कमेटी दी जिहड़ियां चोणां होणीआं ने कदों होणीआं ने जी। जी जी अगली गल करते कहते बादल नूं मारन दी साजिश रचण वाला जर्मन गिरफ्तार। देखो उत्तर प्रदेश के विच उन्हां 3 जाने गिरफ्तार किए थे खालिस्तान लिबरेशन फोर्स के नाल इन्हां दा संबंध दस्सिया गया सीगा। हुण पुलिस कहती है कि इन्हां दे लीडर नूं भी असीं गिरफ्तार कर लिया वो है जरमन सिंह ते इहदे ते इल्जाम यह है कि इस बंदे ने मुख्यमंत्री साबका मुख्यमंत्री प्रकाश सिंह बादल के कतल करने की साजिश रची सीगी। तो जर्मन नूं बीकानेर दा पलायत गुरुद्वारा साहब उहदे विच गिरफ्तार किया राजस्थान पुलिस ने ते पटियाला पुलिस ने मिल के दसदे है कि ये बारे हुण जिहड़े अगले ये संपर्क नंबर है किहदे नाल क्यों ये इस घटना नूं अंजाम देना चाहुंदा सीगा इस करके ये तो पुछगिछ के दौरान ही खुलासे हो सकने कि अगे की सीगा। पर यूपी पुलिस कहती है कि इन्हां ने हथियार जिहड़े इन्हां कोलों मिले सीगे तां उहदे नाल इन्हां ने पंजाब के साबका मुख्यमंत्री प्रकाश सिंह बादल का कतल करना सीगा। देखो पुलिस की मुढ़ली इन्वेस्टिगेशन की कहती है पुलिस मीडिया नूं की ब्रीफ करती है ये तो बाद दी गल है। पर तुसीं मैनूं एक गल दा जरूर दस्सिओ कि जिहड़ी रैली दे विच कोई काली पट्टी नहीं जा सकती कोई काला रुमाल नहीं जा सकता कोई काली जुराब नहीं जा सकती तो की उस रैली दे विच कोई हथियार जा सकता है? नहीं जा सकता। ये सिर्फ ठीक है मैं पुलिस अपना काम करे मैं पुलिस के काम से किंतु नहीं करना चाहता कि पुलिस झूठ बोल रही है जां वो है समय ने अपने सब कुछ साफ कर देना। पर हाँ मैं जिहड़ा कथन कहना चाह रहा या मैं जिहड़े मुद्दे तो गल करना चाह रहा वो टाइमिंग लाइन इस वेले श्रोमणी अकाली दल जिहड़ा वा जां बादल परिवार है वो अपनी हुकूमत के लिए जूझ रहा है। इस वेले संकट गंभीर है इवन कि जिहड़े इन्हां दे आप दे बंदे वो भी बागी हो चुके हैं। तो टाइमिंग लैके जरूर चिंतु करांगे क्योंकि एक पासे कैप्टन अमरिंदर सिंह है जिहड़े वो भी इशारा करदे कि जिहड़ा बरगाड़ी मोर्चा लग्या उन्हां दा जिहड़ा सहयोग उन्हां नूं मिल रहा वो है इंटीमेशन ताकतां दा। दूजे पासे ये खबर आउंदी है कि प्रकाश सिंह बादल के कतल दीआं स्कीमां घड़ीआं जा रही हैं। मैं कहना कि इस घटना की भी जांच होवे पर हाँ सवाल ये उठदा है कि यह स्कीमां उदों क्यों घड़ीआं गईआं जां बंदे गिरफ्तार उदों क्यों कीते गए जदों कि श्रोमणी अकाली दल इस वेले अपनी सियासी संकट दे विच लंघ रहा है या प्रकाश सिंह बादल के समेत जिहड़ा बादल परिवार है उन्हां दी जिहड़ी सियासी जमीन है वो लगातार उन्होंने पैरों खिसकदी जा रही है जी। जी 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 अगली जिहड़ी आपां गल करदे कहंदे चोणां नेड़े आया ते राम मंदिर चेते ते RSS दा उधरों वड्डा बयान आ बिल्कुल जिद्दां तुसीं दस के ही हटे आ भी जदों चोणां जां कोई संकट हुंदे उदों फिर पुराने मुद्दे जिहड़े ओह बाहर आउंदे ने। जी बिल्कुल पहला शिवसेना काफी सरगर्म हुई थी हुण RSS ने यह गल कही है कि राम मंदिर के लिए सरकार नूं कानून लैके आउणा चाहिए
ਤੇ ਮੋਹਨ ਭਾਗਵਤ ਕਹਿੰਦੇ ਹੈ ਕਿ ਕਰੋੜਾਂ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਖਿਆਲ ਦੇ ਵਿੱਚ ਰੱਖਦਿਆਂ ਜਿਹੜੀ RSS ਆ ਉਹ ਰਾਮ ਦੀ ਜਨਮ ਭੂਮੀ ਤੇ ਰਾਮ ਮੰਦਿਰ ਬਣਨ ਦੇ ਹੱਕ ਦੇ ਵਿੱਚ ਹੈ। ਔਰ ਦੂਜੀ ਗੱਲ ਇਹ ਹੈ ਕਿ ਉਹ ਕਹਿੰਦੇ ਕਿ ਦੇਸ਼ ਦੇ ਵਿੱਚ ਸਦਭਾਵਨਾ ਤੇ ਏਕਤਾ ਦਾ ਮਾਹੌਲ ਬਣਿਆ ਰਹੇ ਤੇ ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਵਿਚਾਰ ਅਧੀਨ ਹੈ ਤੇ ਦੱਸਦੇ ਹੈ ਕਹਿਣਾ ਚਾਹੀਦਾ ਇੱਥੇ ਕਿ ਜਿਹੜੀ BJP ਹੈ ਉਹ ਸਮੇਂ-ਸਮੇਂ ਤੇ ਗੱਲ ਕਹਿੰਦੀ ਹੈ ਕਿ ਮੰਦਿਰ ਦਾ ਫੈਸਲਾ ਅਦਾਲਤ ਦੇ ਫੈਸਲੇ ਦੇ ਆਧਾਰ ਤੇ ਲਿਆ ਜਾਏਗਾ। ਖੈਰ ਇਹ ਹੁਣ ਲੋਕ ਥੋੜੇ ਜਿਹੇ ਸਰਗਰਮ ਹੋਣਗੇ ਕਿਉਂਕਿ ਇਸ ਵੇਲੇ ਸਰਕਾਰ ਕੋਲ ਕੁਝ ਕਹਿਣ ਨੂੰ ਹੈ ਨਹੀਂ ਗਾ, ਪਰ ਸਰਕਾਰ ਦੇ ਜਿਹੜੇ BJP ਹੈ ਜਿਹੜੀ RSS ਤੇ ਇਹ BJP ਦੇ ਬਾਰੇ ਕਿਹਾ ਜਾਂਦਾ ਕਿ ਇਹ RSS ਦੀ ਸਿਆਸੀ ਜਮਾਤ ਹੈ। ਤਾਂ ਹੁਣ ਇਹੋ ਜਿਹੇ ਲੋਕ ਮੋਹਨ ਭਾਗਵਤ ਵਰਗੇ ਲੋਕ ਅਖਬਾਰਾਂ ਦੇ ਵਿੱਚ ਬਿਆਨ ਦੇਣਗੇ, ਥੋੜਾ ਜਿਹਾ ਮਾਹੌਲ ਇਸ ਤਰ੍ਹਾਂ ਦਾ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਪਰ ਮੈਂ ਮੋਹਨ ਭਾਗਵਤ ਦੀ ਇਹ ਗੱਲ ਪੁੱਛਣੀ ਚਾਹੁੰਦਾ ਵਾਂ, ਸਵਾਲ ਇਹ ਉੱਠਦਾ ਵਾ ਕਿ ਮੋਹਨ ਭਾਗਵਤ ਜਾਂ ਇਹਨਾਂ ਦੀ ਜਥੇਬੰਦੀ ਕਹਿੰਦੇ ਕਿ ਅਸੀਂ ਜਿਹੜਾ ਫੈਸਲਾ ਵਾ ਉਹ ਅਦਾਲਤ ਦੇ ਫੈਸਲੇ ਦੇ ਆਧਾਰ ਤੇ ਲਵਾਂਗੇ, ਪਰ ਇਹ ਬਹੁਤ ਮਾਮਲਿਆਂ ਦੇ ਵਿੱਚ ਦੋਗਲੀ ਨੀਤੀ ਤੇ ਚੱਲਦੇ ਆ। ਜਦੋਂ ਮੁਸਲਮਾਨ ਔਰਤਾਂ ਦੇ ਤੀਹਰੇ ਤਲਾਕ ਦੀ ਗੱਲ ਚੱਲਦੀ ਹੈ ਉਦੋਂ RSS BJP ਰਲ ਕੇ ਕਹਿੰਦੀ ਹੈ ਕਿ ਜੀ ਔਰਤਾਂ ਦਾ ਮੁੱਦਾ ਇਹ ਤਾਂ ਹੋਣਾ ਚਾਹੀਦਾ, ਔਰਤਾਂ ਦੇ ਹੱਕਾਂ ਦੀ ਗੱਲ ਆ, ਔਰਤਾਂ ਦੇ ਬਰਾਬਰ ਹੈ। ਜਦੋਂ ਉਹੀ ਅਦਾਲਤ ਕਹਿੰਦੀ ਹੈ ਕਿ ਸਬਰੀਮਾਲਾ ਮੰਦਿਰ ਦੇ ਵਿੱਚ ਔਰਤਾਂ ਜਾ ਸਕਦੀਆਂ, ਫਿਰ ਹਿੰਦੂ ਧਰਮ ਦੇ ਵਿੱਚ ਜਿਹੜੇ ਯਕੀਨ ਰੱਖਦੇ ਲੋਕ ਜਾਂ ਇਹਨਾਂ ਦੇ ਸਪੋਰਟਡ ਬੰਦੇ ਆ ਜਿਹੜੇ ਇਹਨਾਂ ਦੇ ਨਾਲ ਜੁੜੇ ਦੇ ਲੋਕ ਨੇ ਕਿਤੇ ਨਾ ਕਿਤੇ, ਉਹ ਕਹਿੰਦੇ ਕਿ ਨਹੀਂ ਜੀ ਔਰਤਾਂ ਨਹੀਂ ਜਾ ਸਕਦੀਆਂ। ਸੋ ਇਹ ਦੋਗਲਾ ਚਿਹਰਾ ਵਾ, ਇਹ ਜਿਹੜੇ ਫਿਰਕਾ ਪ੍ਰਸਤ ਜਥੇਬੰਦੀਆਂ ਵਾ ਇਹਨਾਂ ਦੇ ਦੋਗਲੇ ਚਿਹਰੇ ਕਿ ਇੱਕ ਪਾਸੇ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਆ, ਦੂਜੇ ਪਾਸੇ ਅਦਾਲਤ ਦੇ ਫੈਸਲੇ ਨੂੰ ਰੱਦ ਕਰਦੇ ਆ। ਸੋ ਮੋਹਨ ਭਾਗਵਤ ਠੀਕ ਹੈ ਬਿਆਨ ਜਾਰੀ ਕਰੇ, ਇਸ ਵੇਲੇ ਦੇਸ਼ ਦੇ ਵਿੱਚ ਵਿਚਰੀ ਸਭ ਤੋਂ ਵੱਡੀ ਜਥੇਬੰਦੀ ਦਾ ਘੱਟ ਹੈ, ਪਰ ਮੇਰੇ ਖਿਆਲ ਦੇ ਨਾਲ ਭਾਗਵਤ ਸਾਹਿਬ ਨੂੰ ਥੋੜਾ ਜਿਹਾ ਇਸ ਗੱਲ ਦਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਬਿਆਨਾਂ ਨੂੰ ਤਵੱਜੋ ਮਿਲੂਗੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਹਿੰਦੂਤਾ ਨੂੰ ਰਾਸ਼ਟਰਵਾਦ ਨੂੰ ਚਾਹੁਣ ਵਾਲੇ ਮੰਨਣ ਵਾਲੇ ਲੋਕ ਬੜੇ ਨੇ, ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ। ਪਰ ਉਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਚਰਚਾ ਕਰੋ ਕਿ ਇਸ ਵੇਲੇ ਪੈਟਰੋਲ ਕੀ ਰੇਟ ਹੈ, ਤੁਸੀਂ ਇਹ ਵੀ ਮੋਹਨ ਭਾਗਵਤ ਤੋਂ ਪੁੱਛੋ ਕਿ ਡੀਜ਼ਲ ਕੀ ਰੇਟ ਹੈ, ਤੁਸੀਂ ਇਹ ਵੀ ਮੋਹਨ ਭਾਗਵਤ ਤੋਂ ਪੁੱਛੋ ਕਿ ਭਾਗਵਤ ਸਾਹਿਬ ਠੀਕ ਹੈ ਰਾਮ ਮੰਦਿਰ ਤੇ ਫੈਸਲਾ ਆਵੇ ਤੇ ਅਦਾਲਤ ਫੈਸਲਾ ਕਰੇ, ਚੰਗੀ ਗੱਲ ਹੈ, ਪਰ ਨੀਰਵ ਮੋਦੀ ਵਿਜੇ ਮਾਲੀਆ ਇਹ ਲੋਕ ਕਦੋਂ ਮੁੜਨਗੇ? ਕਿਉਂ ED ਕੁਛ ਨਹੀਂ ਕਰ ਰਹੀ, CBI ਕਿਉਂ ਨਹੀਂ ਕਰ ਰਹੀ ਜਿਹੜੀ ਕਿ ਤੁਹਾਡੀ ਸਰਕਾਰ ਦੇ ਅੰਦਰ ਕੰਮ ਕਰਦੀ ਹੈ? ਸੋ ਠੀਕ ਹੈ ਇਹ ਬਿਆਨਬਾਜ਼ੀ ਚੱਲ ਰਹੀ ਹੈ, ਪਰ ਕਿਤੇ ਨਾ ਕਿਤੇ ਇਹ ਬਿਆਨਬਾਜ਼ੀ ਤਾਂ ਕੀਤੀ ਜਾ ਰਹੀ ਹੈ ਸੋ ਦੈਟ ਕਿ ਸਰਕਾਰ ਤੋਂ ਕਿਤੇ ਲੋਕ ਉਹਦੇ ਕੰਮਾਂ ਬਾਰੇ ਜਾਂ ਮੋਦੀ ਸਾਹਿਬ ਦਾ ਰਿਪੋਰਟ ਕਾਰਡ ਕਿਤੇ ਮੰਗ ਨਾ ਲੈ ਜਾਵੇ। ਜੀ 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 ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਦਿੱਲੀ ਨੂੰ ਪਰਾਲੀ ਦੇ ਧੂਏ ਤੋਂ ਬਚਾਉਣ ਲਈ ਕੈਪਟਨ ਨੇ ਮੋਦੀ ਤੋਂ ਮੰਗਿਆ ਵਿਸ਼ੇਸ਼ ਪੈਕੇਜ। ਕੈਪਟਨ ਸਾਹਿਬ ਪੈਕੇਜ ਹੀ ਮੰਗਦੇ ਆ ਜੀ, ਕਦੇ ਝੋਨਾ ਖਰੀਦਣ ਦੇ ਲਈ ਪੈਕੇਜ, ਕਦੇ ਕਿਸੇ ਕੰਮ ਦੇ ਲਈ ਪੈਕੇਜ, ਪਰ ਕੈਪਟਨ ਸਾਹਿਬ ਭੁੱਲ ਗਏ ਆ ਕਿ ਮੋਦੀ ਸਰਕਾਰ ਨੇ ਜਦੋਂ ਇਹਨਾਂ ਨੇ ਕਿਸਾਨੀ ਵਾਸਤੇ ਪੈਕੇਜ ਮੰਗਿਆ ਸੀ ਤਾਂ ਉਦੋਂ ਇਹਨਾਂ ਨੇ ਨਾਂਹ ਕਰਤੀ ਸੀ, ਹੋਰ ਬਥੇਰੀਆਂ ਨਾਵਾਂ ਕੀਤੀਆਂ। ਪਰ ਇਸ ਵੇਲੇ ਉਹ ਕਹਿੰਦੇ ਕਿ ਜੀ ਅਸੀਂ ਜਿਹੜਾ ਪਰਾਲੀ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਜਿਹੜਾ 100 ਰੁਪਏ ਪ੍ਰਤੀ ਕੁਆਂਟਲ ਦਾ ਜਿਹੜਾ ਮੁਆਵਜ਼ਾ ਰਾਸ਼ੀ ਹੈ ਉਹ ਤੁਸੀਂ ਦਿਓ ਸਾਨੂੰ, ਸੋ ਦੈਟ ਕਿ ਅਸੀਂ ਮਤਲਬ ਕੰਮ ਕਰ ਸਕੀਏ ਗਰਾਊਂਡ ਤੇ ਕਿਸਾਨਾਂ ਨੂੰ ਇਹਦਾ ਮੁਆਵਜ਼ਾ ਦਵਾ ਸਕੀਏ ਕੁਆਂਟਲਾਂ ਦੇ ਹਿਸਾਬ ਦੇ ਨਾਲ। ਦੇਖੋ ਇੱਕ ਸਟੇਟ ਦਾ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਜਾਣਾ ਹੀ ਹੈ ਉੱਥੇ, ਪਰ ਰਾਜ ਦੀ ਅਸਲ ਦੇ ਵਿੱਚ ਗੱਲ ਕੀ ਹੈ ਕਿ ਕੇਂਦਰ ਸਰਕਾਰ ਨੇ ਇਹਨਾਂ ਨੂੰ ਪਹਿਲਾਂ ਵੀ ਪੈਸੇ ਦਿੱਤੇ ਸੀਗੇ, ਉਹਦਾ ਇਹਨਾਂ ਤੋਂ ਹਿਸਾਬ ਨਹੀਂ ਦਿੱਤਾ ਗਿਆ ਕਿ ਇਹਨਾਂ ਨੇ ਖਰਚੇ ਕੀਤੇ ਹੈ। ਇੱਕ ਵਾਰ ਸਰਕਾਰ ਕਹਿੰਦੀ ਅਸੀਂ ਮਸ਼ੀਨਰੀ ਦੇਵਾਂਗੇ, ਮਸ਼ੀਨਰੀ ਤੇ ਸਬਸਿਡੀ ਜਿਹੜੀ ਆ ਉਹ ਆਲਰੇਡੀ ਮਸ਼ੀਨਰੀ ਏਡੀ ਕੁ ਮਹਿੰਗੀ ਹੈ ਕਿ ਸਬਸਿਡੀ ਲੈ ਕੇ ਵੀ ਕਿਸਾਨ ਨੂੰ ਕੋਈ ਫਾਇਦਾ ਨਹੀਂ, ਮਤਲਬ ਉਹਦਾ ਰੇਟ ਹੀ ਆਮ ਮਸ਼ੀਨਰੀ ਨਾਲੋਂ ਜ਼ਿਆਦਾ ਹੈ। ਦੂਜੀ ਗੱਲ ਹੈ ਕਿ ਇੱਕ ਪਾਸੇ ਕੈਪਟਨ ਸਾਹਿਬ ਦਿੱਲੀ ਦਰਬਾਰ ਦੇ ਵਿੱਚ ਬੈਠੇ ਆ, ਦੂਜੇ ਪਾਸੇ ਇਹਨਾਂ ਦੀ ਸਰਕਾਰ ਕਿਸਾਨਾਂ ਦੇ ਪਰਚੇ ਦਰਜ ਕਰੀ ਜਾਂਦੀ ਹੈ। ਮਤਲਬ ਦੋਹਰਾ ਚਿਹਰਾ ਵਾ ਕੈਪਟਨ ਸਰਕਾਰ ਦਾ, ਦੋਹਰਾ ਸਟੈਂਡ ਹੈ। ਜਾਂ ਤਾਂ ਕਿਸਾਨਾਂ ਦੇ ਨਾਲ ਖੜ ਕੇ ਕੇਂਦਰ ਸਰਕਾਰ ਤੋਂ ਮੰਗ ਕਰਨ ਕਿ ਅਸੀਂ ਰਾਜਧਾਨੀ ਨੂੰ ਪ੍ਰਦੂਸ਼ਣ ਤੋਂ ਬਚਾਵਾਂਗੇ, ਅਸੀਂ ਕਿਸਾਨਾਂ ਦੇ ਨਾਲ ਹਾਂ, ਅਸੀਂ ਪਰਚੇ ਨਹੀਂ ਰੱਦ ਕਰ ਸਕਦੇ। ਇੱਕ ਪਾਸੇ ਕਿਸਾਨਾਂ ਨੂੰ ਦਬਾ ਰਹੇ ਆ, ਨਾ ਉਹਨਾਂ ਨੂੰ ਖੰਡ ਦਿੰਦੇ ਆ, ਪਰਚੇ ਉਹਨਾਂ ਤੇ ਕਰੀ ਜਾਂਦੇ, ਦੂਜੇ ਪਾਸੇ ਕੇਂਦਰ ਨੂੰ ਕਹਿੰਦੇ ਕਿ ਜੀ ਤੁਸੀਂ 100 ਰੁਪਏ ਦਿਓ। ਮੈਂ ਕਹਿਣਾ ਭਾਵੇਂ 200 ਮੰਗਣ, ਪਰ ਕਿਸਾਨਾਂ ਤੇ ਘੱਟੋ ਘੱਟ ਨਾ ਕਰਨ। ਦੂਜੀ ਗੱਲ ਇਹ ਹੈ ਕਿ ਜੇਕਰ ਸਰਕਾਰ ਵਾਕਈ ਸੰਜੀਦਗੀ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ, ਜੇ ਕੈਪਟਨ ਸਾਹਿਬ ਵਾਕਈ ਗੰਭੀਰ ਨੇ, ਤਾਂ ਕੈਪਟਨ ਸਾਹਿਬ ਨੂੰ ਚਾਹੀਦਾ ਕਿ ਜਿਹੜੀ ਮਸ਼ੀਨਰੀ ਹਾਲੇ ਤੱਕ ਨਹੀਂ ਪੁੱਜੀ ਜਾਂ ਜਿਹੜੀ ਮਸ਼ੀਨਰੀ ਇਸ ਵੇਲੇ ਮਹਿੰਗੀ ਮਿਲ ਰਹੀ ਹੈ ਤਾਂ ਘੱਟੋ ਘੱਟ ਉਹ ਤਾਂ ਸਸਤੀ ਕਰਵਾ ਦੇਣ ਕਿਸਾਨਾਂ ਨੂੰ। ਸੋ ਪੈਕੇਜ ਮੰਗਣ ਨਾਲ ਕੁਛ ਨਹੀਂ ਹੋਣਾ, ਗਰਾਊਂਡ 'ਤੇ ਆ ਕੇ ਕੰਮ ਕਰਨਾ ਪੈਣਾ ਹੈ। ਪਰਚੇ ਦਰਜ ਕਰਕੇ ਜਾਂ ਕਿਸਾਨਾਂ ਨੂੰ ਦਬਾ ਕੇ ਜਾਂ ਮਸ਼ੀਨਰੀ ਮਹਿੰਗੀ ਦੇ ਕੇ ਪਰਾਲੀ ਦਾ ਹੱਲ ਨਹੀਂ ਹੋਣਾ, ਜਾਂ ਦਿੱਲੀ ਜਾ ਕੇ ਮਿਹਨਤਾਂ ਕਰਨ ਦੇ ਨਾਲ ਪਰਾਲੀ ਦਾ ਹੱਲ ਹੋਊਗਾ ਸਾਰਿਆਂ ਦੇ ਸਹਿਯੋਗ ਦੇ ਨਾਲ। ਫਿਰ ਦਿੱਲੀ ਕੁਛ ਨਾ ਕੁਛ ਮਦਦ ਕਰੇ ਤਾਂ ਕੋਈ ਸਿੱਕਾ ਨਿਕਲ ਸਕਦਾ, ਅਦਰਵਾਈਜ਼ ਕੋਈ ਸਿੱਕਾ ਨਿਕਲ ਸਕਦਾ ਜਿੰਨਾ ਚਿਰ
ਜਿਹੜਾ ਪੈਸਾ ਵਾ ਕਿਸਾਨਾਂ ਦੀ ਜਾਂ ਤਾਂ ਸਿੱਧਾ ਖਾਤੇ ਦੇ ਵਿੱਚ ਨਾ ਆਵੇ, ਜਾਂ ਜਿਹੜੀ ਮਸ਼ੀਨਰੀ ਹੈ ਉਹ ਸਸਤੀ ਤੇ ਹਰੇਕ ਕਿਸਾਨ ਨੂੰ ਨਾ ਮਿਲ ਸਕੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਵੀ ਅੱਕੇ ਕਿਸਾਨਾਂ ਨੇ ਰੇਲਾਂ ਰੋਕੀਆਂ, ਸੜਕੀ ਆਵਾਜਾਈ ਵੀ ਪ੍ਰਭਾਵਿਤ। ਦੇਖੋ ਅੱਕੇ ਕਿਸਾਨ ਕੀ ਕਰੇ ਵਿਚਾਰਾ, ਕਿਸਾਨ ਹੁਣ ਜਿਹੜੇ ਇਹਨਾਂ ਦੇ ਕਿਸਾਨ ਵਿਰੋਧੀ ਨੀਤੀਆਂ ਕਰਕੇ ਕੇਂਦਰ ਸਰਕਾਰ ਦੀਆਂ ਜਾਂ ਪਰਾਲੀ ਨੂੰ ਅੱਗ ਲਾ ਰਿਹਾ ਕਿਸਾਨ, ਤਾਂ ਉਹਨਾਂ ਦੇ ਜਿਹੜੇ ਪਰਚੇ ਦਰਜ ਕੀਤੇ ਜਾ ਰਹੇ, ਤਾਂ ਉਹਨਾਂ ਦੇ ਮੁਕੱਦਮਿਆਂ ਦੇ ਵਿਰੋਧ ਦੇ ਵਿੱਚ ਪੰਜਾਬ ਭਰ ਦੇ ਵਿੱਚ ਰੇਲ ਰੋਕੂ ਅੰਦੋਲਨ ਕੀਤਾ ਗਿਆ। ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਤੇ ਰੇਲਾਂ ਰੋਕੀਆਂ ਨੇ। ਆਮ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਪਰ ਇਹਨਾਂ ਖਬਰਾਂ ਦੇ ਵਿੱਚ ਇੱਕ ਖਬਰ ਹੈ ਜੀ ਰਾਜੀ, ਜਿਹਦੇ ਵਿੱਚ ਲੋਕਾਂ ਨੇ ਗੱਲ ਕਹੀ ਹੈ, ਜਿਹੜੇ ਪਰੇਸ਼ਾਨ ਸੀਗੇ ਮੁਸਾਫਰ, ਉਹ ਕਹਿੰਦੇ ਕਿ ਯਾਰ ਕਿਸਾਨਾਂ ਦਾ ਕੋਈ ਕਸੂਰ, ਮਤਲਬ ਜਿਹੜੇ ਮੁਸਾਫਰਾਂ ਨੂੰ ਪਰੇਸ਼ਾਨੀ ਹੋਈ ਹੈ ਨਾ ਰੇਲਾਂ ਦੇ ਰੁਕਣ ਕਰਕੇ ਜਾਂ ਆਵਾਜਾਈ ਰੁਕਣ ਕਰਕੇ, ਉਹ ਕਹਿੰਦੇ ਕਿ ਕਿਸਾਨ ਵਿਚਾਰਾ ਕਰੇ ਕਿ ਜਦੋਂ ਸਰਕਾਰਾਂ ਚਲਾਉਣ ਵਾਲੇ ਬੰਦੇ ਜਿਹੜੇ ਨਾ ਵਾਅਦੇ ਝੂਠੇ ਕਰ ਜਾਂਦੇ ਆ, ਜਾਂ ਤਾਂ ਫਿਰ ਉਹ ਵਾਅਦੇ ਨਾ ਕਰਨ, ਕਿਸਾਨ ਵਿਚਾਰਾ ਆਪਦੇ ਜਿਵੇਂ ਮਰਜ਼ੀ ਆਪਦਾ ਗੁਜ਼ਾਰਾ ਕਰੇ। ਉਹ ਕਹਿੰਦੇ ਜਦੋਂ ਵਾਅਦੇ ਨਹੀਂ ਪੂਰੇ ਹੁੰਦੇ ਤਾਂ ਕਿਸਾਨ ਜਿਹੜੇ ਧਰਨੇ ਦੇਣ ਵਾਸਤੇ ਮਜਬੂਰ ਹੁੰਦੇ। ਇਹ ਆਮ ਲੋਕਾਂ ਦਾ ਕਿਸਾਨਾਂ ਦੇ ਪ੍ਰਤੀ ਹੇਜ ਜਾਂ ਹਮਦਰਦੀ ਕਹਿ ਸਕਦੇ ਆ। ਪਰ ਰੇਲ ਰੋਕਿਆ ਕਿਸਾਨ ਅੰਦੋਲਨ ਪਹਿਲਾਂ ਵੀ ਬਥੇਰੇ ਹੋਏ ਆ, ਸਰਕਾਰਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਬਹੁਤੇ ਲੋਕ ਸ਼ਾਇਦ ਇਹ ਸੋਚ ਰਹੇ ਹੋਣਗੇ, ਆਪਣੇ ਜਿਹੜੇ ਗੱਲਬਾਤ ਨੂੰ ਸੁਣਦੇ ਆ ਸਰੋਤੇ, ਉਹਨਾਂ ਨੂੰ ਲੱਗਦਾ ਹੋਊਗਾ ਕਿ ਅਸੀਂ ਕਿਸਾਨ ਪੱਖੀ ਹਾਂ, ਅਸੀਂ ਕਿਸਾਨ ਨੂੰ ਜ਼ਿੰਮੇਵਾਰ ਕਰਾਰ ਨਹੀਂ ਦੇਣਾ ਚਾਹੁੰਦੇ, ਅਸੀਂ ਕਿਸਾਨ ਦੇ ਨਾਲ ਹਮਦਰਦੀ ਕਰਦੇ ਹਾਂ। ਤਾਂ ਇਹ ਗੱਲ ਨਹੀਂ ਹੈ। ਅਸਲ ਦੇ ਵਿੱਚ ਅਸੀਂ ਕਹਿੰਦੇ ਕਿ ਕਿਸਾਨ ਨੂੰ ਵੀ ਤੁਸੀਂ ਰੋਕੋ, ਪ੍ਰਦੂਸ਼ਣ ਕਰਨ ਦੇ ਹੱਕ ਦੇ ਵਿੱਚ ਅਸੀਂ ਨਹੀਂ ਹਾਂ ਬਿਲਕੁਲ ਵੀ। ਅਸੀਂ ਕਹਿੰਦੇ ਕਿ ਕਿਸਾਨ ਨੂੰ ਵੀ ਰੋਕੋ, ਪਰ ਉਹਨੂੰ ਮਸ਼ੀਨਰੀ ਦਿਓ, ਉਹਨੂੰ ਆਰਥਿਕ ਤੌਰ ਤੇ ਸਮਰੱਥ ਕਰੋ, ਸੋ ਦੈਟ ਕਿ ਉਹ ਪਰਾਲੀ ਦੇ ਨੂੰ ਖਪਾ ਸਕੇ, ਕਿਉਂਕਿ ਆਲਰੇਡੀ ਇੱਕ ਏਕੜ ਤੇ 4 ਤੋਂ ਲੈ ਕੇ 5,000 ਰੁਪਏ ਖਰਚਾ ਆਉਂਦਾ। ਪਰ ਇਹਦੇ ਨਾਲ ਤੁਸੀਂ ਜਿਹੜੀਆਂ ਫੈਕਟਰੀਆਂ, ਜਿਹੜੇ ਕਾਰਖਾਨੇ ਗੰਦਾ ਪਾਣੀ ਧੂੰਆਂ ਛੱਡਦੇ ਆ, ਉਹਨਾਂ ਤੇ ਵੀ ਕਾਰਵਾਈ ਕਰੋ। ਉਹਨਾਂ ਲੋਕਾਂ ਤੇ ਵੀ ਕਾਰਵਾਈ ਕਰੋ ਜਿਹੜੇ ਕਿ ਤੀਰਾ ਡੋਰ ਸੀ, ਜਿਹੜੀਆਂ ਫੈਕਟਰੀਆਂ ਜਲੰਧਰ ਏਰੀਏ ਦੇ ਵਿੱਚ ਹੈਗੀਆਂ, ਤੀਰਾ ਡੋਰ ਸੀ, ਹਜ਼ਾਰਾਂ ਮੱਛੀਆਂ ਦਾ ਕਤਲੇਆਮ ਕਰ ਦਿੰਦੀਆਂ। ਹਜ਼ਾਰਾਂ ਲੋਕ ਉਹ ਗੰਦਾ ਪਾਣੀ ਨਹਿਰਾਂ ਦੇ ਥਾਣੀ ਵਾਟਰ ਵਰਕਸਾਂ ਦੇ ਵਿੱਚ ਆਉਂਦਾ, ਉਹ ਪੀਣ ਲਈ ਮਜਬੂਰ ਨੇ। ਤਾਂ ਜੇਕਰ ਕਿਸਾਨ ਤੇ ਪਰਚਾ ਹੋ ਸਕਦਾ ਹੈ, ਜਿਹੜੀਆਂ ਉਦਯੋਗਾਂ ਦੀਆਂ ਚਿਮਣੀਆਂ, ਕਾਰਖਾਨੇ ਹੈ, ਧਰਤੀ ਦੇ ਵਿੱਚ ਪਾਣੀ ਪਾਉਂਦੇ ਬੋਰ ਕਰਕੇ, ਤਾਂ ਉਹਨਾਂ ਬਾਰੇ ਵੀ ਕਾਰਵਾਈ ਦੀਆਂ ਪਹਿਲਾਂ ਜ਼ਰੂਰ ਖੋਲ੍ਹਿਆ ਕਰੋ। ਜੀ ਜੀ ਬਿਲਕੁਲ, ਉਹਨਾਂ ਵਾਰੀ ਥੋੜ੍ਹੀ ਖੁੱਲਣੀਆਂ, ਸਭ ਨੂੰ ਪਤਾ ਹੈ। ਮਾੜੇ ਤੇ ਲਤਾੜੇ ਨੂੰ ਜਿਹੜਾ ਹੋਰ ਲਤਾੜਦਾ ਹੀ ਜਿਹੜਾ ਇਹਨਾਂ ਦਾ ਕੰਮ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰਵੀਨ ਜੀ ਵੀ ਕਹਿੰਦੇ 3867 ਕਰੋੜ ਰੁਪਈਏ ਖਰਚੇ ਆ ਗੰਗਾ ਨੂੰ ਸਾਫ਼ ਕਰਨ ਲਈ, ਪਰ ਕਹਿੰਦੇ ਗੰਗਾ ਹੋਰ ਵੀ ਜ਼ਿਆਦਾ ਦੂਸ਼ਿਤ ਹੋਈ। ਦੇਖੋ, ਮੋਦੀ ਸਾਹਿਬ ਜਦੋਂ ਪ੍ਰਧਾਨ ਮੰਤਰੀ ਬਣਿਆ ਨਾ, ਇਹਨਾਂ ਨੇ ਬੜੀ ਮਤਲਬ ਭਾਵੁਕ ਤਕਰੀਰ ਕੀਤੀ। ਪਹਿਲਾਂ ਉੱਥੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵੀ ਕੀਤੀ ਸੀ ਇੱਕ ਵਾਰੀ। ਇਹ ਕਹਿੰਦੇ ਕਿ ਗੰਗਾ ਨੇ ਮੈਨੂੰ ਬੁਲਾਇਆ, ਤੇ ਲੋਕਾਂ ਨੇ ਜਿਹੜੇ ਸਾਡੇ ਸਿਆਸੀ ਸਮਰਥਕ ਹੁੰਦੇ ਉਹ ਕਹਿੰਦੇ ਲੈ ਵੀ ਹੁਣ ਰੈਵੋਲੂਸ਼ਨ ਕ੍ਰੀਏਟ ਹੋਊਗਾ, ਮੋਦੀ ਸਾਹਿਬ ਗੰਗਾ ਦੀ ਸਫਾਈ ਕਰਕੇ ਹਟਣਗੇ। ਪਰ ਹੋਇਆ ਕੀ ਹੈ? ਹੋਇਆ ਇਹ ਹੈ ਕਿ ਸਾਲ 2014 ਤੋਂ ਲੈ ਕੇ ਜੂਨ 2018 ਤੱਕ ਗੰਗਾ ਦੀ ਸਫਾਈ ਦੇ ਲਈ ਕੇਂਦਰ ਸਰਕਾਰ ਨੇ 5,523 ਕਰੋੜ ਰੁਪਇਆ ਜਾਰੀ ਕੀਤਾ, ਜਿਹਦੇ ਵਿੱਚੋਂ ਸਿਰਫ 3,860 ਕਰੋੜ ਰੁਪਇਆ ਲੱਗਿਆ, ਯਾਨੀ ਕਿ 5500 ਕਰੋੜ ਰੁਪਇਆ ਆਇਆ, 3600 ਕਰੋੜ ਰੁਪਇਆ ਲੱਗਿਆ। ਤੇ ਜੇਕਰ ਅਸੀਂ ਗਿਣੀਏ ਮੋਟਾ ਜਾ ਤਾਂ ਤਕਰੀਬਨ 1700 ਕਰੋੜ ਰੁਪਇਆ ਨਹੀਂ ਲੱਗ ਸਕਿਆ। ਇਹ ਵੀ ਆਰਟੀਆਈ ਦੇ ਜ਼ਰੀਏ ਖੁਲਾਸਾ ਹੋਇਆ। ਪ੍ਰੋਫੈਸਰ ਜੀ.ਡੀ. ਅਗਰਵਾਲ ਸੀਗੇ, ਜਿਹੜੇ ਕਿ ਵਾਤਾਵਰਨ ਪ੍ਰੇਮੀ ਸੀਗੇ ਔਰ ਕਈ ਸਾਲਾਂ ਤੋਂ ਗੰਗਾ ਦੀ ਸਫਾਈ ਦੇ ਲਈ ਕੰਮ ਵੀ ਕਰ ਰਹੇ ਸੀਗੇ ਆਪਣੇ ਪੱਧਰ ਤੇ। ਉਹ 112 ਦਿਨਾਂ ਤੱਕ ਅਨਸ਼ਨ ਤੇ ਬੈਠੇ ਰਹੇ, ਭੁੱਖ ਹੜਤਾਲ ਤੇ ਬੈਠੇ। ਉਹਨਾਂ ਦੀ ਮੌਤ ਹੋ ਗਈ 11 ਅਕਤੂਬਰ ਨੂੰ। ਉਸ ਤੋਂ ਬਾਅਦ ਉਹਨਾਂ ਨੇ ਪੱਤਰ ਲਿਖਿਆ 3 ਵਾਰੀ ਮੋਦੀ ਸਾਹਿਬ ਨੂੰ। ਕਹਿੰਦੇ ਮੋਦੀ ਸਾਹਿਬ ਯਾਦ ਕਰੋ, ਜਦੋਂ ਤੁਸੀਂ ਸਾਲ 2014 ਦੇ ਵਿੱਚ ਬਨਾਰਸ ਦੇ ਵਿੱਚ ਆਏ ਸੀ ਤਾਂ ਤੁਸੀਂ ਕਿਹਾ ਸੀ ਮੈਨੂੰ ਗੰਗਾ ਮਈਆ ਨੇ ਬੁਲਾਇਆ, ਪਰ ਤੁਸੀਂ ਇਹਦੇ ਤੇ ਗੌਰ ਕਰੋ, ਤੁਸੀਂ ਇਹਦੀ ਸਫਾਈ ਕਰਾਓ। ਹੁਣ ਦੂਜਾ ਤੱਥ ਕੀ ਹੈ? ਜਿਹੜੇ ਪੱਤਰਕਾਰ ਨੇ, ਉੱਥੋਂ ਦੇ ਲੋਕਲ ਪੱਤਰਕਾਰ ਨੇ ਜਾਂ ਗੰਗਾ ਦੇ ਨਾਲ ਸੰਬੰਧਿਤ ਖਬਰਾਂ ਲਾਉਂਦੇ ਰਹਿੰਦੇ ਆ, ਉਹ ਕਹਿੰਦੇ ਆ ਕਿ ਗੰਗਾ ਜਿਹੜੀ ਇਸ ਵੇਲੇ ਪਲੀਤ ਹੋਈ ਹੈ, ਸਭ ਤੋਂ ਜ਼ਿਆਦਾ ਕਿਸ ਚੀਜ਼ ਨਾਲ ਪਲੀਤ ਹੋਈ ਹੈ? ਜਿਹੜੀ ਪੂਜਾ ਸਮੱਗਰੀ ਹੈ। ਵੱਖ-ਵੱਖ ਘਾਟਾਂ ਤੇ ਜਿਹੜੇ ਪੁਜਾਰੀ ਵਰਗ ਹੈ ਉਹ ਪੂਜਾ ਸਮੱਗਰੀ ਗੰਗਾ ਦੇ ਵਿੱਚ ਰੋੜ ਦਿੰਦਾ। ਉਹ ਨਾਰੀਅਲ ਦੇ ਰੂਪ ਦੇ ਵਿੱਚ ਸੰਧੂਰ, ਰਾਖ ਮਤਲਬ ਵਗੈਰਾ ਚੀਜ਼ਾਂ ਤੋਂ ਪੂਜਾ ਦੇ ਦੌਰਾਨ ਵਰਤੀਆਂ ਜਾਂਦੀਆਂ ਜਾਂ ਹੋ ਜਾਂਦੀਆਂ, ਤਾਂ ਉਹਦੇ ਕਰਕੇ ਗੰਗਾ ਪ੍ਰਦੂਸ਼ਿਤ ਹੈ। ਦੂਜੀ ਗੱਲ, ਉਹ ਕਹਿੰਦੇ ਕਿ ਜਿਹੜੇ ਸ਼ਹਿਰਾਂ ਦਾ ਪਾਣੀ ਡਿੱਗਦਾ ਗੰਗਾ ਦੇ ਵਿੱਚ ਆ ਕੇ, ਗੰਦਾ ਸੀਵਰ ਦਾ ਪਾਣੀ,
ਉਹਨਾਂ ਦੇ ਵਿੱਚੋਂ ਬਹੁਤੇ ਸ਼ਹਿਰ ਹੈ ਜਿਨ੍ਹਾਂ ਦੇ ਵਿੱਚੋਂ ਬੀਜੇਪੀ ਦੇ ਚੁਣੇ ਹੋਏ ਨੁਮਾਇੰਦੇ ਆ। ਬੀਜੇਪੀ ਦੀਆਂ ਜਾਂ ਤਾਂ ਉਹਨਾਂ ਸਟੇਟਾਂ ਦੇ ਵਿੱਚ ਸਰਕਾਰਾਂ ਨੇ, ਜਾਂ ਫਿਰ ਉਹ ਜਿਹੜੇ ਸ਼ਹਿਰ ਲੱਗਦੇ, ਜਿਹੜੇ ਇਲਾਕੇ ਲੱਗਦੇ ਆ, ਉਹਨਾਂ ਦੇ ਵਿੱਚੋਂ ਬਹੁਤਿਆਂ ਦੇ ਵਿੱਚ ਬੀਜੇਪੀ ਦੀ ਕੰਸਟੀਟੂਐਂਸੀ ਆਉਂਦੀਆਂ ਨੇ, ਜਿੱਥੇ ਬੀਜੇਪੀ ਦੇ ਇਸ ਵੇਲੇ ਰਿਪਰੈਜ਼ੈਂਟ ਨੇ MLA ਜਾਂ MP ਨੇ। ਤਾਂ ਉਹਨਾਂ ਸ਼ਹਿਰਾਂ ਦੇ ਹਾਲੇ ਤੱਕ ਇਹਨਾਂ ਤੋਂ ਸੀਵਰ ਦਾ ਪਾਣੀ ਨਹੀਂ ਰੋਕਿਆ ਗਿਆ। ਸੋ ਇੱਥੋਂ ਪਤਾ ਲੱਗਦਾ ਕਿ ਜਿਹੜੀ ਮੋਦੀ ਸਰਕਾਰ ਹੈ ਜਾਂ ਮੋਦੀ ਸਾਹਿਬ ਨੇ ਜਿਹੜੇ, ਉਹਨਾਂ ਦੇ ਕਹਿਣ ਤੇ ਕਰਨ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਇਹ ਭਾਵੁਕ ਤਕਰੀਰਾਂ ਕਰਕੇ ਲੋਕਾਂ ਨੂੰ ਮੋਹ ਲੈ ਗਏ। ਲੋਕਾਂ ਨੂੰ ਲੱਗਿਆ ਕਿ ਸ਼ਾਇਦ ਸਾਡੇ ਲੋਕ ਧਾਰਮਿਕ ਤੌਰ ਤੇ ਜਜ਼ਬਾਤੀ ਨੇ, ਲੋਕਾਂ ਨੂੰ ਲੱਗਿਆ ਕਿ ਸ਼ਾਇਦ ਹੁਣ ਮੋਦੀ ਸਾਹਿਬ ਗੰਗਾ ਦੀ ਸਫਾਈ ਕਰਕੇ ਹਟਣਗੇ। ਪਰ ਜਿਹੜੇ ਤੱਥ ਹੈ ਉਹ ਦੱਸਦੇ ਆ ਕਿ ਸਫਾਈ ਤਾਂ ਕੀ ਹੋਣੀ ਸੀ, ਉਲਟਾ ਜਿਹੜਾ ਸਰਕਾਰ ਨੇ ਫੰਡ ਜਾਰੀ ਕੀਤੇ ਸੀ ਸਫਾਈ ਵਾਸਤੇ, ਉਹ ਵੀ ਜਾਰੀ, ਉਹ ਪੂਰੇ ਵੀ ਨਹੀਂ ਲੱਗੇ। ਇਸ ਤੋਂ ਪਤਾ ਲੱਗਦਾ ਕਿ ਸਰਕਾਰ ਕਿੰਨੀ ਗੰਭੀਰ ਹੈ ਗੰਗਾ ਦੀ ਸਫਾਈ ਵਾਸਤੇ। ਜੀ 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 ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਸਬਰੀਮਾਲਾ ਮੰਦਿਰ ਖੁੱਲ੍ਹਣ ਤੋਂ ਪਹਿਲਾਂ ਵਧਿਆ ਤਣਾਅ। ਦੇਖੋ, ਸਬਰੀਮਾਲਾ ਜਿਹੜਾ ਪਹਾੜੀ ਤੇ ਨਾ 20 ਕਿਲੋਮੀਟਰ ਦੂਰ ਆ ਮੰਦਿਰ, ਜਿਹੜਾ ਜਿੱਥੇ ਇਹ ਆਪਾਂ ਕਹਿ ਲਈਏ ਕਿ ਤਣਾਅ ਬਣਿਆ ਹੋਇਆ ਇਸ ਵੇਲੇ। ਔਰ ਅਯੱਪਾ ਸਵਾਮੀ ਦਾ ਮੰਦਿਰ ਹੈ ਤੇ ਜਿਹੜੀ ਇਜਾਜ਼ਤ ਦਿੱਤੀ ਹੈ ਸੁਪਰੀਮ ਕੋਰਟ ਨੇ ਕਿ ਹੁਣ ਉੱਥੇ ਸਾਰੇ ਵਰਗਾਂ ਦੀਆਂ ਜਿਹੜੀਆਂ ਔਰਤਾਂ ਨੇ, ਉਮਰ ਵਰਗ ਦੀਆਂ, ਸਾਰੇ ਉਮਰ ਵਰਗ ਦੀਆਂ ਔਰਤਾਂ ਉੱਥੇ ਜਾ ਸਕਦੀਆਂ। ਪਰ ਬਾਵਜੂਦ ਇਸ ਦੇ ਜਿਹੜੇ ਉੱਥੋਂ ਦੇ ਲੋਕ ਹੈ, ਜਿਹੜੇ ਜਾਂ ਪੁਜਾਰੀ ਕਹਿ ਲਓ ਜਾਂ ਕੁਛ ਹੋਰ ਜਥੇਬੰਦੀਆਂ ਦੇ ਲੋਕ ਆ, ਉਹ ਕਹਿੰਦੇ ਕਿ ਅਸੀਂ ਮੁਜ਼ਾਹਰਾ ਕਰਾਂਗੇ। ਪੁਲਿਸ ਬਕਾਇਦਾ ਉਹਨਾਂ ਨੂੰ ਰੋਕ ਰਹੀ ਹੈ ਔਰ ਕਹਿੰਦੇ ਪਰ ਅਸੀਂ ਔਰਤਾਂ ਨੂੰ ਆਉਣ ਨਹੀਂ ਦੇਵਾਂਗੇ। ਤੁਸੀਂ ਦੇਖੋ ਕਿ ਇਹ ਲੋਕ ਜਿਹੜੇ ਹੈ ਕਾਨੂੰਨ ਨੂੰ ਵੀ ਆਪਣੇ ਆਪ ਨੂੰ ਕਾਨੂੰਨ ਤੋਂ ਵੀ ਉੱਤੇ ਸਮਝਦੇ ਹੈ। ਪਰ ਜਿਹੜਾ ਕੇਰਲ ਦਾ ਮੁੱਖ ਮੰਤਰੀ ਹੈ ਉਹ ਥੋੜ੍ਹਾ ਜਿਹਾ ਇਸ ਮਸਲੇ ਪ੍ਰਤੀ ਲਿਬਰਲ ਸੋਚ ਰੱਖਦਾ ਹੈ। ਉਹ ਕਹਿੰਦਾ ਕਿ ਸਮਾਜਿਕ ਸੁਧਾਰ ਦੀ ਜਿਹੜੀ ਹੈ ਉਹ ਪਹਿਲ ਹੋਣੀ ਚਾਹੀਦੀ ਹੈ, ਪਰ ਜਿਹੜੇ ਰੂੜੀਵਾਦੀ ਤੱਤ ਹੈ ਉਹਨਾਂ ਦੇ ਵਿਰੋਧ ਕਰਕੇ ਸਮਾਜਿਕ ਸੁਧਾਰ ਦੀ ਜਿਹੜੀ ਇਹ ਗੁੰਜਾਇਸ਼ ਹੈ ਉਹ ਧੁੰਦਲੀ ਪੈਂਦੀ ਨਜ਼ਰ ਆਉਂਦੀ ਹੈ। ਰੂੜੀਵਾਦੀ ਤੱਤ ਉਹਨਾਂ ਨੇ ਉਹਨਾਂ ਲੋਕਾਂ ਨੂੰ ਕਿਹਾ ਜਿਹੜੇ ਲੋਕ ਔਰਤਾਂ ਦੇ ਅੰਦਰ ਜਾਣ ਤੇ ਵਿਰੋਧ ਕਰ ਰਹੇ ਆ, ਉਹਨਾਂ ਦੇ ਖਿਲਾਫ ਨੇ। ਉਹਨਾਂ ਦੇ ਵਿੱਚ ਬਹੁਤ ਹੀ ਹਿੰਦੂ ਜਥੇਬੰਦੀਆਂ ਦੇ ਲੋਕ ਦੱਸੇ ਗਏ ਨੇ। ਇਸ ਤੋਂ ਪਤਾ ਲੱਗਦਾ ਕਿ ਸਾਡੇ ਜਿਹੜੇ ਮੁਲਕ ਦੇ ਲੋਕ ਨੇ, ਇਹ ਸੁਪਰੀਮ ਕੋਰਟ ਜਾਂ ਕਾਨੂੰਨ ਜਾਂ ਇਹਨਾਂ ਨੂੰ ਕੋਈ ਨਹੀਂ ਗਾ। ਇਹਨਾਂ ਨੂੰ ਇਹ ਹੈ ਕਿ ਸਾਡੀ ਆਸਥਾ ਆ, ਇੱਕ ਪਾਸੇ ਔਰਤ ਦੀ ਬਰਾਬਰੀ ਦੀਆਂ ਗੱਲਾਂ, ਦੂਜੇ ਪਾਸੇ ਔਰਤ ਨੂੰ ਮੰਦਿਰ ਦੇ ਵਿੱਚ ਐਂਟਰ ਨਹੀਂ ਹੋਣ ਦਿੰਦੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਕੁਝ ਘੰਟਿਆਂ ਦੇ ਦੌਰਾਨ ਤਣਾਅ ਜਿਹੜਾ ਵਾ ਵੱਧ ਸਕਦਾ, ਕਿਉਂਕਿ ਪੁਲਿਸ ਪ੍ਰਸ਼ਾਸਨ ਕਹਿੰਦੀ ਹੈ ਕਿ ਕਈ ਵਾਰੀ ਇਹ ਲੱਗਦਾ ਕਿ ਹਾਲਾਤ ਜਿਹੜੇ ਹੈ ਉਹ ਕਿਤੇ ਕੰਟਰੋਲ ਤੋਂ ਕਾਬੂ ਨਾ ਹੋ ਜਾਣ, ਬਾਹਰ ਨਾ ਹੋ ਜਾਣ ਕਿਤੇ। ਜੀ ਜੀ ਅਗਲੀ ਗੱਲ ਕਰਦੇ ਹਾਂ ਪ੍ਰਵੀਨ ਜੀ, ਨੌਜਵਾਨਾਂ ਨੂੰ ਪੁੱਠਾ ਲਟਕਾ ਕੇ ਕੀਤਾ ਅੱਧ ਮਰਿਆ, ਭਗਵੰਤ ਮਾਨ ਵੱਲੋਂ ਨਿੰਦਾ। ਇਹ ਜਿਹੜੀ ਘਟਨਾ ਵਾਪਰੀ ਹੈ ਜੀ ਭਗਵਾਨੀਗੜ੍ਹ ਦੇ ਨੇੜੇ ਪਿੰਡ ਪੈਂਦਾ ਹਰਿਆਣਾ, ਤੇ ਉੱਥੇ ਦੋ ਨੌਜਵਾਨਾਂ ਨੂੰ ਚੋਰੀ ਦੇ ਇਲਜ਼ਾਮ ਦੇ ਵਿੱਚ ਪਹਿਲਾਂ ਤਾਂ ਕੁੱਟਿਆ, ਉਹਨਾਂ ਨੂੰ ਪੁੱਠੇ ਲਮਕਾ ਕੇ ਫਿਰ ਉਹਨਾਂ ਨੂੰ ਜਿਹੜਾ ਵਾ ਧਮਕੀ ਦੇ ਕੇ ਛੱਡਿਆ। ਹੋਇਆ ਕਿ ਇਸ ਪੂਰੀ ਘਟਨਾ ਦੀ ਵੀਡੀਓ ਵਾਇਰਲ ਹੋ ਗਈ ਤੇ ਮਾਮਲਾ ਪੁਲਿਸ ਦੀ ਨਿਗਰਾਨੀ ਦੇ ਵਿੱਚ ਆ ਗਿਆ। ਹੁਣ ਦੱਸਦੀ ਹੈ ਪੁਲਿਸ ਦੀ ਇਸ ਵੇਲੇ ਕੁੱਟਮਾਰ ਕਰਨ ਵਾਲਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਔਰ ਦੱਸਦੇ ਆ ਲੋਕ ਉੱਥੋਂ ਦੇ ਪਿੰਡ ਦੇ ਕਿ ਕਿਸੇ ਦੇ ਘਰੇ ਚੋਰੀ ਹੋਈ ਸੀਗੀ ਤੇ ਪਿੰਡ ਨੇ ਸ਼ੱਕ ਦੇ ਆਧਾਰ ਤੇ ਦੋ ਜਣਾਂ ਨੂੰ ਫੜ ਲਿਆ ਤੇ ਉਲਟਾ ਟੰਗ ਕੇ ਉਹਨਾਂ ਨੂੰ ਕੁੱਟਿਆ। ਹੁਣ ਪੁਲਿਸ ਕਹਿੰਦੇ ਕਿ ਅਸੀਂ ਲੱਭਾਂਗੇ ਨਾ ਤੇ ਪਰਚਾ ਕਰਾਂਗੇ। ਪਹਿਲੀ ਗੱਲ ਤਾਂ ਭਗਵੰਤ ਮਾਨ ਨੇ ਵੀ ਨਿੰਦਾ ਕੀਤੀ ਹੈ। ਵੈਸੇ ਪਹਿਲੀ ਗੱਲ ਤਾਂ ਇਹ ਕਿ ਜਦੋਂ ਲੋਕ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਉਹਦੇ ਮਤਲਬ ਦੋ ਹੀ ਨਿਕਲਦੇ ਆ, ਜਾਂ ਤਾਂ ਲੋਕਾਂ ਦਾ ਕਾਨੂੰਨ ਦੇ ਵਿੱਚ ਭਰੋਸਾ ਮੁੱਕ ਗਿਆ ਜਾਂ ਫਿਰ ਲੋਕਾਂ ਨੂੰ ਕਾਨੂੰਨ ਦਾ ਡਰ ਨਹੀਂ ਰਿਹਾ। ਹੁਣ ਜਿਹੜੇ ਲੋਕਾਂ ਨੇ ਇਹਨਾਂ ਬੰਦਿਆਂ ਨੂੰ ਫੜ ਕੇ ਪੁਲਿਸ ਥਾਣੇ ਲੈ ਕੇ ਜਾਣਾ ਸੀਗਾ, ਹੁਣ ਉਹ ਭੱਜੇ ਫਿਰਦੇ ਆਪ ਨੂੰ, ਕਿਉਂਕਿ ਉਹਨਾਂ ਨੂੰ ਡਰ ਹੈ ਸਾਡੇ ਤੇ ਵੀ ਨਾ ਪਰਚਾ ਹੋ ਜਾਏ, ਕਿਉਂਕਿ ਵੀਡੀਓ ਬਹੁਤ ਵਾਇਰਲ ਹੋਈ ਹੈ। ਦੂਜੀ ਗੱਲ ਇਹ ਹੈ ਕਿ ਭਗਵੰਤ ਮਾਨ ਸਾਹਿਬ ਕਹਿ ਰਹੇ ਸੀ ਕਿ ਅਸੀਂ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਮਾੜੀ ਹੈ, ਤਾਂ ਬਿਲਕੁਲ ਮਾੜੀ ਹੈ। ਪਰ ਅਸਲ ਦੇ ਵਿੱਚ ਲੋਕਾਂ ਦੇ ਵਿੱਚ ਇਹ ਚੀਜ਼ਾਂ ਦੂਰ ਕਿਵੇਂ ਕੀਤੀਆਂ ਜਾ ਸਕਣ। ਲੋਕ ਕਹਿੰਦੇ ਸਾਡਾ ਕਸੂਰ ਦੱਸੋ ਯਾਰ, ਅਸੀਂ ਚੋਰ ਨੂੰ ਵੀ ਨਾ ਫੜ ਗਏ। ਪਰ ਸ਼ੱਕ ਦੇ ਆਧਾਰ ਤੇ ਕੋਈ ਬੰਦਾ ਕਿਸੇ ਨੂੰ ਕੁੱਟ ਤਾਂ ਨਹੀਂ ਨਾ ਸਕਦਾ। ਠੀਕ ਹੈ, ਲੋਕ ਆਪਦੀ ਥਾਂ ਤੇ ਆਪਦਾ ਤਰਕ ਦਿੰਦੇ ਨੇ, ਪਰ ਕਾਨੂੰਨ ਜਿਹੜਾ ਵਾ, ਜਾਂ ਅਸੀਂ ਕਿਸੇ ਨੂੰ ਕੁੱਟਣ ਦੀ ਹਮਾਇਤ ਕਦੇ ਵੀ ਨਹੀਂ ਕਰ ਸਕਦੇ। ਅਸੀਂ ਇਹੀ ਕਹਾਂਗੇ ਕਿ ਜਿਹੜੇ ਲੋਕਾਂ ਨੇ ਇਹਨਾਂ ਨੂੰ ਫੜ ਕੇ ਕੁੱਟਿਆ, ਅਸੀਂ ਨਿੰਦਣਯੋਗ ਘਟਨਾ ਹੈ। ਉਹਨਾਂ ਨੂੰ ਪਹਿਲਾਂ ਇਹਨਾਂ ਨੂੰ ਪੁਲਿਸ ਨੂੰ ਫੜਾਉਣਾ ਚਾਹੀਦਾ ਸੀ, ਕਿਉਂਕਿ ਪਰਚੇ ਦਾ ਸਾਹਮਣਾ ਹੁਣ ਚੋਰਾਂ ਨੂੰ ਤਾਂ ਪਤਾ ਨਹੀਂ ਕਰਨਾ ਪਵੇ ਕਿ ਨਾ ਪਵੇ, ਪਰ ਜਿਹੜੇ ਆ ਕੁੱਟਣ ਵਾਲੇ ਪੁੱਠਾ ਲਮਕਾ ਕੇ ਜਿਨ੍ਹਾਂ ਨੇ ਕੁੱਟਿਆ ਉਹਨਾਂ ਦੇ ਪਰਚਾ ਜ਼ਰੂਰ ਹੋ ਸਕਦਾ ਹੈ। ਜੀ MJ ਅਕਬਰ ਵੱਲੋਂ ਦਾਇਰ ਮਾਨਹਾਨੀ ਦੇ ਕੇਸ ਦੀ ਸੁਣਵਾਈ ਕਹਿੰਦੇ 31 ਤੱਕ ਟਲੀ। ਦੇਖੋ, MJ ਅਕਬਰ ਇਹੋ ਜਿਹਾ ਬੰਦਾ ਵਾ ਜਿਹਦੇ ਪਿਛਲੇ 11 ਦਿਨਾਂ ਤੇ 20 ਔਰਤਾਂ ਨੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲਾਤੇ। ਔਰ ਇਹ ਸਾਰੀਆਂ ਔਰਤਾਂ ਨੇ ਇਹ ਗੱਲ ਕਹੀ ਹੈ ਕਿ ਇਹ ਬੰਦਾ ਜਦੋਂ ਪੱਤਰਕਾਰ ਸੀਗਾ ਤਾਂ ਉਦੋਂ ਇਹਨੇ ਉਹਦੇ ਦੀ ਦੁਰਵਰਤੋਂ ਕੀਤੀ ਤੇ ਸਾਡੇ ਨਾਲ ਜਬਰੀ
ਜਿਸਮਾਨੀ ਵਧੀਕੀਆਂ ਕੀਤੀਆਂ। ਹੁਣ ਪਟਿਆਲਾ ਹਾਊਸ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਅਕਬਰ ਵੱਲੋਂ ਪੇਸ਼ ਹੋਇਆ ਗੀਤਾ ਲੂਥਰਾ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਮੈਸੇਜ ਸਾਹਮਣੇ ਆਏ ਉਹਦੇ ਨਾਲ ਅਕਬਰ ਦੀ ਮਾਣਹਾਨੀ ਹੋਈ ਹੈ ਤੇ ਇਹ ਮਾਣ ਉਹਨਾਂ ਨੇ 40 ਸਾਲਾਂ ਦੇ ਵਿੱਚ ਹਾਸਲ ਕੀਤਾ। ਹੁਣ ਦੱਸਦੇ ਆ ਕਿ 31 ਅਕਤੂਬਰ ਨੂੰ ਇਹਦੀ ਸੁਣਵਾਈ ਹੋਣੀ ਹੈ ਤੇ ਇਸ ਕੇਸ ਦੇ ਨਾਲ ਮਾਮਲੇ ਨਾਲ ਜਿਹੜੇ ਅਹਿਮ ਤੱਥ ਹੈ ਜਾਂ ਗਵਾਹ ਉਹ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣਗੇ। ਸੋ ਬਾਕੀ ਜਿਹੜੇ ਗਵਾਹਾਂ ਦੇ ਬਿਆਨ ਉਹਨਾਂ ਨੂੰ ਵੀ ਰਿਕਾਰਡ ਕੀਤਾ ਜਾਊਗਾ। PR ਮਾਨੀ ਇਹਨਾਂ ਦੇ ਵਿਰੁੱਧ ਅਕਬਰ ਨੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਤੇ ਇਹਨੇ ਉਹਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀ। ਇਹ ਬੰਦਾ ਉਹੀ ਹੈ ਜਿਹੜਾ ਕਹਿੰਦਾ ਸੀ ਕਿ ਉਹਦੇ ਤੋਂ ਅਸਤੀਫਾ ਦੇਣ ਦੀ ਤੁਕ ਨਹੀਂ ਬਣਦੀ, ਪਰ ਜਦੋਂ ਮੀਡੀਆ ਦਾ ਦਬਾਅ ਪਿਆ, ਆਪੋਜੀਸ਼ਨ ਦਾ ਦਬਾਅ ਪਿਆ ਤਾਂ ਇਹਨੂੰ ਉਹਦੇ ਤੋਂ ਅਸਤੀਫਾ ਦੇਣਾ ਪਿਆ। ਮੀ ਟੂ ਲਹਿਰ ਦੇ ਕਰਕੇ ਅਕਬਰ ਅੱਜ ਕਾਨੂੰਨੀ ਝਮੇਲਿਆਂ ਦੇ ਵਿੱਚ ਹੈ। ਅਕਬਰ ਖੁਦ ਅਦਾਲਤ ਦਾ ਸਹਾਰਾ ਲੈ ਰਿਹਾ, ਮਾਣਹਾਨੀ ਦਾ ਕੇਸ ਠੋਕਿਆ, ਪਰ ਮੀ ਟੂ ਨੂੰ ਉਹ ਰਿਸਪੌਂਸ ਭਾਰਤ ਦੇ ਵਿੱਚ ਨਹੀਂ ਮਿਲ ਸਕਿਆ ਜਿਹੜਾ ਕਿ ਮਿਲਣਾ ਚਾਹੀਦਾ ਹੈ। ਬਹੁਤ ਸਾਰੇ ਲੋਕਾਂ ਦੇ ਇਲਜ਼ਾਮ ਲੱਗੇ ਨੇ, ਪਰ ਬਹੁਤੇ ਪੀੜਤਾ ਦੀ ਸ਼ਿਕਾਇਤ ਜਾਂ ਪੀੜਤਾ ਦੀ ਪੱਖ ਸੁਣਨ ਦੀ ਬਜਾਏ ਬਹੁਤੇ ਲੋਕ ਜਿਹੜੇ ਅਲੋਕਨਾਥ ਵਰਗੇ ਆ ਉਹ ਖੁਦ ਮਾਣਹਾਨੀ ਦੇ ਮੁਕੱਦਮੇ ਲੈ ਕੇ ਅਦਾਲਤਾਂ ਦੇ ਵਿੱਚ ਚਲੇ ਗਏ। ਪਹਿਲੀ ਗੱਲ ਤਾਂ ਸ਼ਰਮ ਦੀ ਗੱਲ ਹੈ ਕਿ ਅਸੀਂ, ਸਾਡਾ ਸਮਾਜ ਤੇ ਸਾਡਾ ਕਾਨੂੰਨ ਇੰਨਾ ਕੁ ਇਜਾਜ਼ਤ ਜਾਂ ਇੰਨਾ ਕੁ ਭਰੋਸੇਮੰਦ ਨਹੀਂ ਰਿਹਾ ਕਿ ਕੋਈ ਬੰਦਾ, ਔਰਤ ਜਿਹੜੀ ਹੈ ਉਹ ਆਪਣੇ ਕਿਸੇ ਵਧੀਕੀ ਨੂੰ ਜੱਗ ਜ਼ਾਹਰ ਉਦੋਂ ਕਰ ਸਕੇ। ਉਹ ਸਾਲਾਂ ਬਾਅਦ, ਵੱਖਰਿਆਂ ਬਾਅਦ ਕਰਦੀ ਹੈ ਜੱਗ ਜ਼ਾਹਰ, ਤਾਂ ਉਦੋਂ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਸਸਤੀ ਸ਼ੋਹਰਤ ਹਾਸਲ ਕਰਨ ਦੀ ਗੱਲ ਕਰਦੀ ਹੈ ਤਾਂ ਕਰ ਰਹੀ ਹੈ, ਪਰ ਅਸਲ ਦੇ ਵਿੱਚ ਇੱਦਾਂ ਨਹੀਂ ਹੁੰਦਾ। ਮੇਰੇ ਖਿਆਲ ਦੇ ਨਾਲ ਜੇਕਰ ਜਾਂਚ ਹੋਵੇ, ਇਨਕੁਆਇਰੀ ਹੋਵੇ ਤਾਂ ਪਤਾ ਲੱਗੇ ਕਿ ਗਲਤ ਕੌਣ ਹੈ ਤੇ ਸਹੀ ਕੌਣ ਹੈ, ਕਿ ਜਿਹੜਾ ਦੋਸ਼ ਲਾ ਰਿਹਾ ਉਹ ਗਲਤ ਤਾਂ ਨਹੀਂ, ਕਿ ਜਿਹੜਾ ਜਿਸ ਦੋਸ਼ ਲੱਗ ਰਿਹਾ ਉਹ ਵਾਕਈ ਬੰਦਾ ਸਹੀ ਹੈ। ਸੋ ਇਹਦੇ ਲਈ ਇਨਕੁਆਇਰੀਜ਼ ਹੋਣੀ ਚਾਹੀਦੀ ਹੈ, ਨਾ ਕਿ ਚਾਂਦੇ ਦਿਨ ਖਬਰਾਂ ਲੱਗ ਕੇ ਇਹ ਮਾਮਲਾ ਦਬਿਆ ਰਹਿ ਜਾਵੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਹੈ ਕਿ ਹੋਰ ਭਾਵੇਂ ਮਾਮਲੇ ਸਾਹਮਣੇ ਨਾ ਆਉਣ ਜਾਂ ਆਉਣ, ਜਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਵੇ ਜਾਂ ਨਾ ਹੋਵੇ, ਪਰ ਅਕਬਰ ਤਾਂ ਇੱਕ ਵਾਰੀ ਅਸਤੀਫਾ ਦਵਾਤਾ ਤੇ ਇਹਨੇ ਜਿਹੜਾ ਮਾਣਹਾਨੀ ਦਾ ਕੇਸ ਕੀਤਾ ਉਹਦੇ ਬਾਰੇ ਜ਼ਰੂਰ ਦੇਖਣਾ ਹੋਊਗਾ ਕਿ ਉਹ ਇਹਦੇ ਹੱਕ ਦੇ ਵਿੱਚ ਆਉਂਦਾ ਜਾਂ ਉਸ ਕੇਸ ਦੇ ਵਿੱਚ ਕਿਸ ਦਿਸ਼ਾ ਦੇ ਵੱਲੋਂ ਕੇਸ ਜਾਂਦਾ, ਜਿਹੜਾ ਕਿ PR ਮਾਨੀ ਕੇਸ ਜਿਹੜੇ ਕੀਤਾ ਗਿਆ, ਜਿਹਨੇ ਕਿ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਅਕਬਰ ਨੇ ਪੱਤਰਕਾਰ ਹੁੰਦਿਆਂ ਮੇਰੇ ਨਾਲ ਜ਼ਬਰੀ ਵਧੀਕੀ ਕੀਤੀ ਸੀ। ਜੀ ਪ੍ਰਵੀਨ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.